ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਹੁਣ ਆਪਾਂ ਤੁਹਾਡੀਆਂ ਵਿਊਅਰਸ ਲਿਖਤਾਂ ਸਾਂਝੀਆਂ ਕਰਨ ਜਾ ਰਹੇ ਹਾਂ ਜਿਹੜੀਆਂ ਕਿ ਕਾਬਲ ਦੇ ਵਿੱਚ ਜੋ ਸਿੱਖਾਂ ਦੇ ਨਾਲ ਜੋ ਕਤਲੇਆਮ ਹੋਇਆ ਹੈ ਉਸ ਉੱਪਰ ਜਿਹੜੀ ਕੰਡੋਲੈਂਸ ਵਾਲੀਆਂ ਸਾਡੇ ਕੋਲ ਸੈਂਕੜਿਆਂ ਦੇ ਤਾਦਾਦ ਵਿੱਚ ਸਾਨੂੰ ਲਿਖਤਾਂ ਮਿਲੀਆਂ ਨੇ, ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਪਹਿਲੀ ਲਿਖਤ ਮੈਂ ਸਾਂਝੀ ਕਰ ਰਿਹਾ ਜਿਹੜੇ ਸਾਡੇ ਇੱਕ ਬਹੁਤ ਪਿਆਰੇ ਸੱਜਣ ਪਾਕਿਸਤਾਨ 'ਚ ਨੇ, ਬੜੇ ਸੁਲਝੇ ਹੋਏ ਵੱਡੇ ਇੰਟੈਲੈਕਚੁਅਲ ਮਾਈਂਡ ਦੇ, ਪਰ ਉਹਨਾਂ ਦੀ ਹਮੇਸ਼ਾ ਚਾਹਨਾ ਹੁੰਦੀ ਹੈ ਕਿ ਉਹਨਾਂ ਦਾ ਨਾਂ ਨਾ ਲਿਆ ਜਾਏ, ਸੋ ਮੈਂ ਨਾਂ ਨਹੀਂ ਲਵਾਂਗਾ। ਉਹਨਾਂ ਨੇ ਮੈਸੇਜ ਆਫ ਕੰਡੋਲੈਂਸ ਕੋਲਡ ਬਲੱਡਡ ਮਰਡਰ ਆਫ ਸਿੱਖ ਬ੍ਰੈਦਰ ਇਨ ਕਾਬੁਲ। ਫਿਰ ਉਹਨਾਂ ਨੇ ਲਿਖਿਆ ਕਿ ਸਤਿ ਸ੍ਰੀ ਅਕਾਲ ਐਂਡ ਅਸਲਾਮ ਅਲੈਕਮ। I am writing to you and through you to all the Sikh brethren whom you reach to express heartfelt grief and sorrow over the cold-blooded murder of innocent Khalsas, Kaurs and small children in Kabul. I have simply no words to describe the pain and how to console those who have lost their near and dear ones. उन्होंने ਸਾਰੀ ਕੌਮ ਦੇ ਨਾਲ ਹੀ ਹਮਦਰਦੀ ਦਾ ਇਜ਼ਹਾਰ ਕੀਤਾ ਔਰ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਦਾ ਇਸ ਤਰੀਕੇ ਨਾਲ ਦਰਦਨਾਕ ਕਤਲ ਹੋਇਆ ਉਹਨਾਂ ਦੇ ਪਰਿਵਾਰਜਨ ਪਿਆਰੇ ਉਹ ਕਿਵੇਂ ਉਹਨਾਂ ਤੇ ਕੀ ਬੀਤਦੀ ਹੋਏਗੀ, ਔਰ ਮੇਰੇ ਕੋਲ ਲਫ਼ਜ਼ ਨਹੀਂ ਕਿ ਮੈਂ ਕਿਵੇਂ ਉਹਨਾਂ ਨੂੰ ਜਿਹੜੀ ਹੈ ਉਹ ਸਾਂਤਵਨਾ ਦੇ ਸਕਾਂ, ਉਹਨਾਂ ਨੂੰ ਢਾਰਸ ਦੇ ਸਕਾਂ, ਉਹਨਾਂ ਨਾਲ ਹਮਦਰਦੀ ਦਾ ਇਜ਼ਹਾਰ ਕਰ ਸਕਾਂ। Your analysis and the conclusions drawn is unfortunately absolutely correct कि जो तुसी एनालिसिस किया है और जो नतीजा कढ़िया ये बिल्कुल ठीक है। और द मर्डरस क्रिमिनल हिंदुत्व एस्टैब्लिशमेंट कैन गो टू एनी लेंथ टू शो दैट द वेब ऑफ द लाइज इज़ द ट्रूथ कि ये जड़ी कातलाना सोच वाली और मुजरमाना अपराधी वृत्ति वाली हिंदुत्ववादी सरकार है किसी हद तक भी जा सकते हैं ਇਹ ਸਾਬਤ ਕਰਨ ਲਈ ਕਿ ਉਹਨਾਂ ਦਾ ਝੂਠ ਦਾ ਪਲੰਦਾ ਅਸਲ ਦੇ ਵਿੱਚ ਸੱਚ ਦਾ ਗੁਲਦਸਤਾ ਹੈ। ਇਨ ਦੇਅਰ ਸਕੀਮਿੰਗ ਦੇ ਹੈਵ ਨੋ ਕੇਅਰ ਔਰ ਰਿਸਪੈਕਟ ਫॉर ਲਾਈਫ ਔਰ ਲਾਈਵਲੀਹੁੱਡ ਆਫ ਇਨੋਸੈਂਟ ਪੀਪਲ। ਦੇ ਹੈਵ ਟਰਾਈਡ ਟੂ ਸ਼ੋ ਦੈਟ ਦੇ ਆਰ ਫੇਕ CAA, NRC, NPR works. ISIS al-Hind is fake and is a ruse. Little do they know that the web of lies is never on sure ground and that there is a schemer greater. He has his own plans, wiser and much more powerful than them. A single drop of blood will not dry up until it is satisfied that its price has been exacted. So ਉਹਨਾਂ ਨੇ ਕਿਹਾ ਵੀ ਇਹ ਝੂਠ ਦੇ ਵਣਜਾਰੇ ਇਹ ਆਪਣੀਆਂ ਇਸ ਕਿਸਮ ਦੀਆਂ ਖੇਡਾਂ ਦੇ ਨਾਲ ਸਮਝਦੇ ਨੇ ਕਿ ਇਹਨਾਂ ਨੇ ਆਪਣਾ ਝੂਠ ਵੇਚਿਆ, ਪਰ ਜਿਹੜਾ ਸਭ ਦਾ ਮਾਲਕ ਵਾਹਿਗੁਰੂ ਹੈ, ਜਿਹੜਾ ਪਾਵਰ ਅਸਲ 'ਚ ਜਿਹਦੀ ਇਹ ਸਾਰੀ ਕਾਇਨਾਤ ਹੈ ਉਹ ਅਲਟੀਮੇਟਲੀ ਹਿਸਾਬ ਲੈਂਦਾ ਹੈ ਔਰ ਇਹ ਇਹਨਾਂ ਸਾਰਿਆਂ ਤੋਂ ਬਹੁਤ ਪਾਵਰਫੁਲ ਹੈ ਔਰ ਉਹ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਕਿਤੇ ਵੀ ਕਿਸੇ ਬੇਗੁਨਾਹ ਦਾ ਡੁੱਲਿਆ ਇੱਕ ਵੀ ਖੂਨ ਦਾ ਤੁਪਕਾ ਜਿਹੜਾ ਉਹ ਉਸ ਦੇ ਲਈ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਉਹਦੀ ਕੀਮਤ ਅਦਾ ਕਰਨੀ ਪੈਂਦੀ ਹੈ। ਦੈਟ ਪ੍ਰਾਈਸ ਹੈਜ਼ ਬੀਨ ਐਗਜ਼ੈਕਟਡ ਕਿ ਉਹਨਾਂ ਤੋਂ ਉਹਦੀ ਕੀਮਤ ਵਸੂਲੀ ਜਾਂਦੀ ਹੈ। Please reassure our Sikh brethren that Pakistan has opened its arms always to Afghans in their time of need and it stands by and disavailable the Afghan Sikhs brethren if they feel unsafe, not at the hands of Taliban or Muslims there, but at the hands of those following a Dawal menace in Afghanistan. They have great respect and goodwill in Pakistan. May you, your staff and colleagues at TV84 remain safe in the hands of God and out of the harm's way. So ਉਹਨਾਂ ਨੇ ਕਿਹਾ ਜੀ ਕਿ ਪਾਕਿਸਤਾਨ ਦੇ ਦਰਵਾਜ਼ੇ ਅਫਗਾਨਾਂ ਲਈ ਵੈਸੇ ਵੀ ਹਮੇਸ਼ਾ ਵੈਲਕਮਿੰਗ ਰਹੇ ਨੇ, ਪਰ ਸਿੱਖਾਂ ਲਈ ਖਾਸ ਤੌਰ ਤੇ ਜੇ ਉਹ ਚਾਹਣ, ਇਸ ਲਈ ਨਹੀਂ ਕਿ ਉੱਥੇ ਉਹਨਾਂ ਨੂੰ ਕੋਈ ਮੁਸਲਮਾਨਾਂ ਜਾਂ ਤਾਲਿਬਾਨ ਤੋਂ ਖਤਰਾ ਹੈ, ਲੇਕਿਨ ਜਿਹੜੇ ਨੇ ਅਸਲੀ ਕਰਨ ਵਾਲੇ ਉਹਨਾਂ ਤੋਂ ਤੇ ਪਾਕਿਸਤਾਨ ਜਿਹੜਾ ਉਹਨਾਂ ਨੂੰ ਵੈਲਕਮ ਕਰੇਗਾ। ਸਾਡੇ ਹੋਰ ਵੀ ਬਹੁਤ ਸਾਰੇ ਵੀਰਾਂ ਨੇ ਲਿਖਿਆ, ਬਾਕੀ ਉਹਨਾਂ ਨੇ ਸਭ ਦੀ ਜਿਹੜਾ ਉਹ ਸ਼ੁਭ ਕਾਮਨਾ ਕੀਤੀ ਹੈ ਸਾਰਿਆਂ ਲਈ, TV84 ਦੀ ਸਾਰੀ ਟੀਮ ਲਈ। ਸੋ ਅਸੀਂ ਇਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਸੇ ਤਰ੍ਹਾਂ ਜਿਹੜੀ ਇੱਕ ਲਿਖਤ ਸਾਨੂੰ ਉਸਮਾਨ ਤਾਲਿਬ ਜੀ ਦੀ ਆਈ ਹੈ, ਕੰਡੋਲੈਂਸਿਸ ਫॉर loss of innocent Sikhs in Kabul.
Salam te Sat Shri Akal, Dr. Sahab. My condolences for Sikh families in Kabul. You did a tremendous job exposing NDS and RAW. Dr. Sahab, this corona can also smells money. If you see the spread of coronavirus in geographical chart, all poor nations are safer than others. All who can afford vaccine have been hit in very systematically way. India is hiding the real number of cases. Maybe the masters from Tel Aviv have sent some message. Director for World Health Organization admitted Indian government. Why? There is something cooking है. हालांकि conspiracy theories चल रही हैं पर मैं ਹੁਣ ਇਹਦੀ डिटेल ਚ नहीं जावांगा. फिर उन्होंने कहा कि भी now we are entering the digital ecosystem. ਇਹ ਬਿਲਕੁਲ ਹੈ ਕਿ ਵੀ ਆਉਣ ਵਾਲੇ ਪੀਰੀਅਡ ਚ ਕੀ ਚੇਂजेस ਹੋਣਗੀਆਂ, ਪੋਸਟ ਕਰੋਨਾ ਵਰਲਡ ਕੀ ਹੋਏਗਾ. ਥਰਮਲ ਡਿਟੈਕਸ਼ਨ, ਫੇਸ recognizing GPS tracking, artificial intelligence and other different surveillance sources becomes the new tools of governance. और privacy भी खत्म होएगी. State much more powerful already monitor कर रहे सी. Phone recordings, credit card history, income sources and all other personal information came in the hands of state. Now the societies will voluntarily surrender their privacy to states. और even ਨਸਲਵਾਦ ਵੀ, ਈਵਨ ਮੈਂ ਦੇਖ ਰਿਹਾ ਕਿ ਚੀਨੀਆਂ ਬਾਰੇ ਜਾਂ ਜਿਹੜੇ ਮੰਗਲੋਇਡ ਨਸਲ ਦੇ ਨੇ, ਈਵਨ ਸਾਡੇ ਲੋਕ ਵੀ ਕਿਸ ਕਿਸਮ ਦੀਆਂ ਗੱਲਾਂ ਕਰਦੇ ਨੇ. ਸੋ ਇਹ ਨਸਲਵਾਦ ਹੈ. ਔਰ ਜਿਹੜਾ ਪੋਸਟ ਕਰੋਨਾ ਹੋਏਗਾ, ਰੇਸਿਜ਼ਮ ਵੀ ਹੋਏਗਾ, ਨੇਸ਼ਨ ਦੇ ਨਾਂ ਥੱਲੇ ਸਟੇਟ ਪ੍ਰਾਈਵੇਸੀ ਔਰ ਜਿਹੜੀਆਂ ਇੰਡੀਵਿਜੂਅਲ ਰਾਈਟਸ ਨੇ ਉਹਦਾ ਵੀ ਗਲਾ ਘੋਟਣਗੇ. ਔਰ ਇਕਨੋਮਿਕਲੀ ਕੀ ਸੌਦਾ ਕਿਹਨੇ ਵੇਚਣਾ, ਅਜੇ ਪਿਕਚਰ ਕਲੀਅਰ ਨਹੀਂ ਹੋਈ. ਫਿਰ ਉਹਨਾਂ ਨੇ ਕਿਹਾ, ਇਫ ਦਿਸ ਸਿਚੁਏਸ਼ਨ ਪ੍ਰੋਲੋਂਗਸ, the ordinary man in South subcontinent will suffer most. I request you to make an appeal in Punjab for distribution of uncooked langar in poor neighborhood. May Allah protect you and your loved ones. Kind regards. उन्होंने कहा कि भी ये सब तो ज़्यादा साढ़े सबकॉन्टिनेंट्स और साउथ उस पासे गरीब लोग सफर करनगे. और उन्होंने कहा भी कुकड लंगर की थां ध्यान ये भी चल रहा. कुकड ਤਾਂ ਜਿਹੜੇ ਜਿਹਨੂੰ ਰੋਜ਼ਾਨਾ ਚਾਹੀਦਾ ਹੈ, ਜਿਵੇਂ ਦਿੱਲੀ 'ਚ ਵੀ ਔਰ ਪੰਜਾਬ 'ਚ ਵੀ ਹਜ਼ਾਰਾਂ ਭਈਏ ਫਸੇ ਹੋਏ ਨੇ ਜਿਨ੍ਹਾਂ ਦੇ ਲਈ ਲੰਗਰ ਬਣ ਰਿਹਾ ਕਿ ਰੋਜ਼ਾਨਾ ਉਹਨਾਂ ਨੂੰ, ਪਰ ਨਾਲ ਦੀ ਨਾਲ ਉਹ ਉਹਨਾਂ ਨੂੰ ਅਨਕੁਕਡ ਫੂਡ ਵੀ ਪ੍ਰੋਵਾਈਡ ਕਰ ਰਹੇ ਨੇ. ਫਿਰ ਨਿਆਜ਼ ਕੁਰੈਸ਼ੀ ਜੀ ਦੀ ਸਾਨੂੰ ਲਿਖਤ ਆਈ ਹੈ. ਉਹਨਾਂ ਨੇ ਕਿਹਾ ਕਿ ਰੈਵਰੈਂਡ ਅਮਰਜੀਤ ਸਾਹਿਬ ਐਂਡ ਡੀਅਰ ਨੀਲਮ Adabars, with a heavy heart I express my heartful condolences to the near and dear ones of the departed soul. May Allah reward them Jannat and may Allah bestow the dependents sabr. Dr. Sahab, the missionary goal of spreading haqq and such will see you realizing your cherished dreams in this world and its reward in the world hereafter. Ameen. Allah aap dono ko salamat rakhe. ਇਹ NQ ਕਸ਼ਮੀਰ ਤੋਂ ਉਹਨਾਂ ਨੇ ਲਿਖਿਆ. ਔਰ ਉਹਦੇ 'ਚ ਉਹਨਾਂ ਨੇ ਜਿੱਥੇ ਹਮਦਰਦੀ ਦਾ ਇਜ਼ਹਾਰ ਕੀਤਾ, ਜਿਹੜੇ ਮਾਰੇ ਗਏ ਨੇ ਸ਼ਹੀਦ, ਉਹਨਾਂ ਨੂੰ ਰੱਬ ਫਿਰਦੌਸ ਜੰਨਤ ਦੇ ਵਿੱਚ ਥਾਂ ਦੇ, ਦੂਸਰਿਆਂ ਨੂੰ ਸਬਰ ਦੇ. ਔਰ ਉਹਨਾਂ ਨੇ ਸਾਡੇ ਲਈ ਇਹ ਲਫ਼ਜ਼ ਕਹੇ ਨੇ ਕਿ ਜਿਹੜੀ ਤੁਸੀਂ ਹੱਕ ਸੱਚ ਦੀ ਆਵਾਜ਼ ਲੈ ਕੇ ਤੁਰੇ ਹੋ, ਤੁਹਾਡਾ ਇਹ ਜਿਹੜਾ ਖਾਬ ਹੈ ਉਹ ਅੱਲਾਹ ਤਾਲਾ ਪੂਰਾ ਕਰੇ ਔਰ ਤੁਹਾਨੂੰ ਦੋਨਾਂ ਨੂੰ ਸਲਾਮਤ ਰੱਖੇ. ਤੁਹਾਨੂੰ ਵੀ ਜਿਹੜੀ ਹੈ ਬਹੁਤ ਬਹੁਤ ਰੱਬ ਜਿਹੜਾ ਰਹਿਮਤ ਕਰੇ. ਸ਼ਾਹਿਦ ਮੀਰ, I am sad but not disappointed. उन्होंने मिसिसागा ओंटारियो तो लिखा है. Dr. Sahab and my sister Neelam Kaur, Assalamu alaikum and Sat Sri Akal. First of all, please accept my heartful condolences for the innocent lives of Sikh brothers and sisters lost in Kabul. I pray to Allah Almighty to rest all the departed souls in eternal peace. Ameen. I also want to express my solidarity with the injured and pray for their early recovery. उन्होंने सारिਆਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ. ਰੱਬ ਉਹਨਾਂ ਨੂੰ ਜਿਹੜਾ ਹੈ ਉਹ ਸਬਰ ਦੇ, ਜਿਹੜੇ ਪਿੱਛੇ ਨੇ ਜ਼ਖਮੀਆਂ ਨੂੰ ਸਿਹਤਯਾਬ ਕਰੇ. ਲੈਟ ਮੀ ਸੇ ਸਰ that this attack has been planned and executed by Indian agency RAW and blame they have put on ISIS. Truth is that no one knows who this ISIS is. Whoever done this act are animals and are not to be called human beings. ਕਿ ਵੀ ਇਹ ਇੰਡੀਅਨ ਏਜੰਸੀਆਂ ਦਾ ਕੰਮ ਹੈ, ਭਾਵੇਂ ਉਹਨਾਂ ਨੇ ਆਈਸਿਸ ਦੇ ਖਾਤੇ 'ਚ ਪਾਇਆ, ਇਹਨੂੰ ਕੋਈ ਨਹੀਂ ਜਾਣਦਾ. ਇਹ ਵਹਿਸ਼ਿਆਨਾ ਕੰਮ ਹੈ ਔਰ ਇਹਨਾਂ ਦੀ ਹੀ ਇਹ ਕਰਤੂਤ ਹੈ. This has become a fashion and second nature by Indian RAW to do terrorist activity and put blame on any of their self-created organizations like ISIS or else. And you may expect this type of terrorist activities in future as well
because right now India is the only country in the world which is headed by a prime minister who was on the declared list of terrorists and banned to enter US for 12 years. ਉਹਨੇ ਕਿਹਾ ਕਿ ਵੀ ਇਹ ਇਹਨਾਂ ਦਾ ਰਾਹ ਵਾਲਿਆਂ ਦਾ ਇੱਕ ਤਰੀਕਾਕਾਰ ਹੀ ਹੈ ਕਿ ਖੁਦ ਕਰਕੇ ਦੂਸਰਿਆਂ ਦੇ ਖਾਤੇ 'ਚ ਪਾਉਂਦੇ ਨੇ ਔਰ ਇਹ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਹੋ ਸਕਦੀਆਂ ਨੇ ਕਿਉਂਕਿ ਇਸ ਵੇਲੇ ਇਹ ਦੁਨੀਆ ਦਾ ਇੱਕੋ ਇੱਕ ਐਸਾ ਪ੍ਰਾਈਮ ਮਿਨਿਸਟਰ ਜਿਹੜਾ ਵੱਡਾ ਦਹਿਸ਼ਤਗਰਦ ਹੈ ਔਰ ਜਿਹਦੀ ਅਮਰੀਕਾ ਦੇ ਵਿੱਚ 12 ਸਾਲ ਜਿਹੜੀ ਐਂਟਰੀ ਹੈ ਉਸ ਤੇ ਪਾਬੰਦੀ ਸੀ। What we need to see is that who is the sole beneficiary of this heinous act, who wanted to kill more than one birds with one stone. India. They wanted to damage the ever-growing brotherhood of Sikhs and Muslims of Pakistan. But let me say, Dr. Saab, India will not succeed in this type of state-sponsored terrorism anymore. Never. They are too late. ਕਿ ਵੀ ਜ਼ਾਹਰ ਹੈ ਵੀ ਇਸ ਸਾਰੇ ਹਮਲੇ ਦਾ ਜਿਹੜਾ ਫਾਇਦਾ ਹੈ ਉਹ ਭਾਰਤ ਨੂੰ ਹੈ ਕਿਉਂਕਿ ਉਹਨਾਂ ਨੇ ਇੱਕ ਪੱਥਰ ਨਾਲ ਕਈ ਜਿਹੜੇ ਨੇ ਨਿਸ਼ਾਨੇ ਫੁੰਡੇ ਨੇ। ਉਹ ਜਿਹੜੀ ਸਿੱਖਾਂ ਮੁਸਲਮਾਨਾਂ ਦੀ ਸਾਂਝ ਹੈ ਇਸ ਨੂੰ ਵੀ ਤੋੜਨਾ ਚਾਹੁੰਦੇ ਨੇ ਪਰ ਇਹ ਹਕੀਕਤ ਹੈ ਕਿ ਉਹ ਹੁਣ ਇਸ ਦੇ ਵਿੱਚ ਕਾਮਯਾਬ ਨਹੀਂ ਹੋਣਗੇ। ਫਿਰ ਇੱਕ ਲਿਖਤ ਜਿਹੜੀ ਫਾਈਨਲੀ ਮੈਂ ਕਰ ਰਿਹਾ ਮੈਂ ਘੜੀ ਵੱਲ ਦੇਖ ਰਿਹਾ ਇਹ ਯਵਾਰ ਸ਼ਾਹ ਹੋਰਾਂ ਦੀ ਆਈ ਹੈ। ਉਹਨਾਂ ਨੇ ਲਿਖਿਆ ਇੰਡੀਆਜ਼ ਰॉ ਕਿਲਡ ਸਿਕਸ ਇਨ ਅਫਗਾਨਿਸਤਾਨ ਬਟ ਐਜ਼ ਆਲਵੇਜ਼ ਬਲੇਮਡ ਪਾਕਿਸਤਾਨ ਕਿ ਵੀ ਉਹਨਾਂ ਨੇ ਰॉ ਨੇ ਕੀਤਾ ਔਰ ਪਾਕਿਸਤਾਨ ਦੇ ਸਿਰ ਇਹ ਦੋਸ਼ ਮੜਿਆ। India's Ra has again killed Sikhs and as always blamed Pakistan. The people of Pakistan share profound shock and grief with Sikhs. The people of Pakistan have shown extraordinary respect and love for Sikhs by opening Kartarpur Sahib, the largest Gurdwara in the world. ਕਿ ਇਹ ਰਾਹ ਦਾ ਕੰਮ ਹੈ ਜਿਹਨੇ ਸਿੱਖਾਂ ਨੂੰ ਮਾਰਿਆ ਔਰ ਪਾਕਿਸਤਾਨ ਦੇ ਵਿੱਚ ਵੀ ਲੋਕਾਂ ਦੇ ਵਿੱਚ ਬਹੁਤ ਇੱਕ ਧੱਕਾ ਹੈ ਔਰ ਉਹ ਸੋਗ 'ਚ ਨੇ। ਪਾਕਿਸਤਾਨ ਦੇ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਔਰ ਮੁਹੱਬਤ ਸਿੱਖਾਂ ਨਾਲ ਹਮੇਸ਼ਾ ਰੱਖੀ ਹੈ ਦਿਖਾਈ ਹੈ ਔਰ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਸਿੱਖਾਂ ਲਈ ਖੋਲ੍ਹਿਆ। Indian government opposed this historic and spiritual dream of every Sikh around the world. India tried everything to sabotage this, even attacked Pakistan by sending jets with bombs last February. Pakistan Air Force shot down 2 Indian jets warning India of aggression. ਕਿ ਭਾਰਤ ਦੀ ਹਕੂਮਤ ਨੇ ਇਸ ਇਤਿਹਾਸਕ ਔਰ ਰੂਹਾਨੀ ਜਿਹੜਾ ਸਿੱਖਾਂ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਸੀ ਉਹਨੂੰ ਸਾਬੋਤਾਜ ਕਰਨ ਲਈ ਸਭ ਕੁਝ ਕੀਤਾ। ਪਾਕਿਸਤਾਨ ਤੇ ਹਮਲਾ ਵੀ ਕੀਤਾ, ਆਪਣੇ ਜੈਟ ਭੇਜੇ। ਹਾਲਾਂਕਿ ਪਾਕਿਸਤਾਨ ਦੀ 에ਅਰ ਫੋਰਸ ਨੇ 2 ਜਹਾਜ਼ ਇੰਡੀਅਨ ਥੱਲੇ ਸੁੱਟ ਲਏ ਔਰ ਭਾਰਤ ਨੂੰ ਇਹ ਦੱਸ ਦਿੱਤਾ ਕਿ ਜੇ ਹਮਲਾ ਕੀਤਾ ਤੇ ਉਸ ਦਾ ਕੀ ਨਤੀਜਾ ਹੋਏਗਾ। The Sikhs around the world have called for Sikh nation Khalistan in referendum 2020. They have realized their proud history, culture, language are being wiped out in India. That will happen if they remain minority in India. Therefore, Khalistan becomes imperative for survival. ਕਿ ਦੁਨੀਆ ਭਰ ਦੇ ਸਿੱਖਾਂ ਨੇ ਖਾਲਿਸਤਾਨ ਬਣਾਉਣ ਦਾ ਐਲਾਨ ਕੀਤਾ ਹੋਇਆ। ਰੈਫਰੈਂਡਮ 2020 ਵੀ ਉਹਦਾ ਹਿੱਸਾ ਹੈ ਔਰ ਸਿੱਖਾਂ ਨੂੰ ਇਹ ਗੱਲ ਦੀ ਸਮਝ ਆ ਗਈ ਹੈ ਕਿ ਆਪਣਾ ਫਖਰ ਵਾਲਾ ਇਤਿਹਾਸ, ਆਪਣੀ ਤਹਿਜ਼ੀਬ, ਆਪਣੀ ਜ਼ੁਬਾਨ ਜੇ ਉਹਨਾਂ ਦਾ ਨੇਸ਼ਨ ਨਾ ਹੋਇਆ ਤੇ ਭਾਰਤ ਦੇ ਵਿੱਚੋਂ ਮੁਕਾ ਦਿੱਤੀ ਜਾਏਗੀ ਔਰ ਇਸ ਦੇ ਲਈ ਉਹਨਾਂ ਨੇ ਜਿਹੜਾ ਖਾਲਿਸਤਾਨ ਉਹਨਾਂ ਨੂੰ ਇਹ ਗੱਲ ਦੀ ਸਮਝ ਹੈ ਕਿ ਇਟ ਇਜ਼ ਇੰਪੈਰੇਟਿਵ ਫॉर ਸਰਵਾਈਵਲ। ਉਹਨਾਂ ਦੇ ਅਖੀਰ 'ਚ ਉਹਨਾਂ ਕਿਹਾ the people of Pakistan share rich Sikh heritage and welcome Sikhs to their sacred land with open arms and extraordinary love. We fully support independence of Khalistan, which is the birthright of every proud Sikh who wants to preserve and secure their future. ਕਿ ਪਾਕਿਸਤਾਨ ਦੇ ਲੋਕ ਸਿੱਖਾਂ ਦਾ ਸਾਂਝਾ ਜਿਹੜਾ ਵਿਰਸਾ ਹੈ, ਹੈਰੀਟੇਜ ਹੈ, ਉਹਨੂੰ ਸ਼ੇਅਰ ਕਰਦੇ ਨੇ ਔਰ ਖੁੱਲੀਆਂ ਬਾਹਾਂ ਦੇ ਨਾਲ ਜਿਹੜਾ ਉਹ ਸਿੱਖਾਂ ਨੂੰ ਨਾ ਸਿਰਫ ਵੈਲਕਮ ਕਰਦੇ ਨੇ ਬਲਕਿ ਉਹਨਾਂ ਨਾਲ ਇੰਤਹਾ ਮੁਹੱਬਤ ਕਰਦੇ ਨੇ। ਅਸੀਂ ਖਾਲਿਸਤਾਨ ਦੀ ਆਜ਼ਾਦੀ ਦੀ ਵੀ ਮੁਕੰਮਲ ਹਮਾਇਤ ਕਰਦੇ ਹਾਂ ਕਿਉਂਕਿ ਇਹ ਫਖਰ ਵਾਲੀ ਸਿੱਖ ਕੌਮ ਦਾ ਜਿਹੜਾ ਉਹ ਜਨਮ ਸਿੱਧ ਅਧਿਕਾਰ ਹੈ ਜਿਹੜੇ ਕਿ ਆਪਣੇ ਜਿਹੜਾ ਫਿਊਚਰ ਹੈ, ਮੁਸਤਕਬਲ ਹੈ, ਉਹਨੂੰ ਸੇਫ ਕਰਨਾ ਚਾਹੁੰਦੇ ਨੇ। ਸੋ ਮੈਂ ਉਹਨਾਂ ਹੋਰ ਬਾਕੀ ਸਾਰੇ ਵੀਰਾਂ ਭੈਣਾਂ ਤੋਂ ਮਾਫੀ ਚਾਹੁੰਦਾ ਜਿਨ੍ਹਾਂ ਦੀਆਂ ਲਿਖਤਾਂ ਮੈਂ ਸ਼ੇਅਰ ਨਹੀਂ ਕਰ ਸਕਿਆ ਲੇਕਿਨ ਅਸੀਂ ਸਭ ਦਾ ਬਹੁਤ ਸ਼ੁਕਰੀਆ ਰੋਮ ਤੁਹਾਡੇ ਰਿਣੀ ਹੈ ਕਿ ਤੁਸੀਂ ਇਹੀ ਹੁੰਦਾ ਹੈ। ਜਿਵੇਂ ਇੱਕ ਬੜੀ ਸਿਆਣੀ ਗੱਲ ਇੱਕ ਵੀਰ ਨੇ ਕਹੀ 2 ਦਿਨ ਪਹਿਲਾਂ ਗੱਲ ਹੋ ਰਹੀ ਸੀ। ਉਹ ਵੀ ਸ਼ਾਇਰ ਨੇ, ਟੈਕਸੀ ਚਲਾਉਂਦੇ ਨੇ, ਨਿਊਯਾਰਕ 'ਚ ਰਹਿੰਦੇ ਨੇ, ਗੁਜਰਾਂਵਾਲੇ ਦੇ। ਉਹਨਾਂ ਨੇ ਕਿਹਾ ਮੇਰੀ ਦਾਦੀ ਕਹਿੰਦੀ ਹੁੰਦੀ ਸੀ
ਕਿ ਸੁੱਖ ਹਰ ਇੱਕ ਦਾ ਆਪੋ ਆਪਣਾ ਹੁੰਦਾ ਹੈ, ਬਿਲਕੁਲ ਦੁੱਖ ਸਭ ਦਾ ਸਾਂਝਾ ਹੁੰਦਾ ਹੈ। ਔਰ ਮੈਂ ਹਾਲਾਂਕਿ ਇਹ ਤਾਂ ਅਸੀਂ ਸੁਣਦੇ ਰਹੇ ਹਾਂ ਕਿ ਵੀ ਦੁੱਖ ਵੰਡਾਇਆ ਜਿਹੜਾ ਘਟ ਜਾਂਦਾ ਹੈ ਤੇ ਸੁੱਖ ਖੁਸ਼ੀ ਵੰਡਿਆ ਦੁੱਗਣੀ ਹੁੰਦੀ ਹੈ। ਪਰ ਉਹਨਾਂ ਦੀ ਇਹ ਕੋਟ ਬੜੀ ਮੈਨੂੰ ਦਿਲ ਨੂੰ ਛੂਹਣ ਵਾਲੀ ਸੀ। ਔਰ ਇਹ ਹੈ ਜਿਹੜੀ ਵਿਜ਼ਡਮ ਸਾਡੀ ਉਸ ਖਿੱਤੇ ਦੇ ਵਿੱਚ ਰਹੀ ਹੈ, ਇਹਦੇ ਚ ਉਹਨਾਂ ਨੇ ਕਿਹਾ ਕਿ ਸੁੱਖ ਹਰ ਇੱਕ ਦਾ ਆਪੋ ਆਪਣੇ ਤੇ ਦੁੱਖ ਸਭ ਦਾ ਸਾਂਝਾ ਹੈ। ਸੋ ਤੁਸੀਂ ਇਸ ਸਾਂਝੇ ਦੁੱਖ 'ਚ ਸ਼ਰੀਕ ਹੋਏ ਹੋ, ਤੁਹਾਡਾ ਅਸੀਂ ਲਫ਼ਜ਼ ਨਹੀਂ ਨੇ ਕਿ ਤੁਹਾਡਾ ਅਸੀਂ ਸ਼ੁਕਰੀਆ ਅਦਾ ਕਰ ਸਕੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।